ਵਿਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ ਵਾਲੀ ਸੈਕਸ਼ਨ ਵਿੱਚ ਆਪਾਂ ਹਮੇਸ਼ਾ ਤਰ੍ਹਾਂ ਅੱਜ ਵੀ ਫੇਸਬੁੱਕ ਮੈਸੇਜ ਲਵਾਂਗੇ, ਉਸ ਤੋਂ ਬਾਅਦ ਅੱਜ ਦਾ ਵਿਚਾਰ ਹੋਵੇਗਾ। ਜੀ ਡਾਕਟਰ ਸਾਹਿਬ ਸਮਾਂ ਸੀਮਾ ਮੈਂ ਕੁਝ ਕੁਇਕਲੀ ਮੈਸੇਜ ਪੜਾਂਗਾ। ਜਸਵਿੰਦਰ ਸਿੰਘ ਲਿਖਦੇ ਨੇ ਹਾਰਡ ਟੂ ਬਿਲੀਵ ਡਾਕਟਰ ਸਾਹਿਬ ਪ੍ਰੋਬਲਮ ਫਾਰ ਮਾਈਨੋਰਿਟੀ ਹਾਊ ਟੂ ਫਿਕਸ ਇਟ। ਵੀਰ ਹਰਮੇਲ ਸਿੰਘ ਜਿੱਥੇ ਭਾਈ ਕਰਮਜੀਤ ਸਿੰਘ ਸੁਨਾਮ ਦੀ ਦਲੇਰੀ ਨੂੰ ਕੇਸਰੀ ਸਲਾਮ ਕਹਿੰਦੇ ਨੇ, ਜਿਨ੍ਹਾਂ ਨੇ ਅੱਜ ਦੇ ਦਿਨ 2 ਅਕਤੂਬਰ 1986 ਨੂੰ ਰਾਜੀਵ ਗਾਂਧੀ ਨੂੰ ਇਹ ਚੈਲੰਜ ਕੀਤਾ ਸੀ ਉਸ ਦਿੱਲੀ ਦੇ ਰਾਜਘਾਟ ਦੇ ਉੱਤੇ। ਉਹਨਾਂ ਨੂੰ ਉਹ ਦਲੇਰੀ ਦਾ ਕਾਰਜ ਕਹਿੰਦੇ ਨੇ ਔਰ ਜ਼ਾਹਰਾ ਤੌਰ ਤੇ ਉਹ ਹੈ। ਔਰ ਨਾਲ ਹੀ ਉਹਨਾਂ ਨੇ ਨਿਰਦੋਸ਼ ਲੋਕ ਜਿਹੜੇ ਮਾਰੇ ਗਏ ਨੇ ਨਵਾਡਾ 'ਚ ਉਹਨਾਂ ਦੀ ਜਿਹੜੀ ਹੈ ਕਤਲਾਂ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਵੀਰ ਭੁਪਿੰਦਰ ਸਿੰਘ ਫਤਿਹ ਬੁਲਾ ਕੇ ਫਿਰ ਕਹਿੰਦੇ ਨੇ BBC ਤੇ ਬੰਗਾਲੀ, ਗੁਜਰਾਤੀ, ਤਮਿਲ ਦਾ 16-17 ਸਾਲ ਤੋਂ ਦੇਖ ਰਿਹਾ। ਸਿੱਖ ਇੰਨੀ ਗਿਣਤੀ UK ਦੇ ਹੋਣ ਦੇ ਬਾਵਜੂਦ ਇੰਨਾ ਸਮਾਂ ਲੱਗਿਆ। ਵੀਰ ਭੁਪਿੰਦਰ ਸਿੰਘ ਜੀ ਕੱਲੀ ਸਗੋਂ ਇਹ ਸਿੱਖਾਂ ਦੀ ਬੋਲੀ ਨਹੀਂ, ਜ਼ਿਆਦਾ ਪਾਕਿਸਤਾਨ 'ਚ 100 ਮਿਲੀਅਨ ਲੋਕ ਪੰਜਾਬੀ ਬੋਲਣ ਵਾਲੇ ਨੇ, ਪਰ ਅਸੀਂ ਘਰਾਂ 'ਚ ਬੈਠ ਕੇ ਗੱਲਾਂ ਕਰਦੇ ਹਾਂ, ਅਸੀਂ ਕੋਈ ਐਫਰਟ ਨਹੀਂ ਕਰਦੇ, ਇਸ ਲਈ ਇੰਨਾ ਵਕਤ ਲੱਗਦਾ ਹੈ। ਚਰਨਜੀਤ ਸਿੰਘ ਆਲੂਵਾਲੀਆ ਲਿਖਦੇ ਨੇ ਗॉड ਬਲੈਸ ਦ ਪੀਪਲ ਹੂ ਲੌਸਟ देयर ਰਿਲੇਟਿਵਸ ਇਨ ਸੈਂਸਲੈਸ ਕਿਲਿੰਗਸ ਇਨ ਲਾਸ ਵੇਗਸ ਨੇਵਾਡਾ। ਬਿਲਕੁਲ ਠੀਕ ਫਰਮਾਇਆ। ਨਵਾਜ਼ ਚੌਧਰੀ 5 ਵਾਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਫਿਰ ਕਹਿੰਦੇ ਨੇ ਵੀ ਵੈਰੀ ਸੂਨ ਇਨਸ਼ਾਅੱਲਾ if East Timor state got freedom recently, South Sudan as well, why not Khalistan? Yes, indeed they need freedom by religiously and politically plus social freedom. बहुत शुक्रिया नवाज साहब। कुलदीप सिंह खाम, मक्खन पन्नू, राजा मुक्तसर, मोहनजीत सिंह, इन्हां सारियां ने फतेह कही है। और भैन जी मनमंथन कौर दा मैसेज क्योंकि रेलिवेंट है जो असीं डिस्कस कीता है जी, वो कहंदे ने वेरी solemn start to the show. Happiness and sorrows go side by side and keep us humble. On one hand, we couldn't contain our joy for Jagmeet Singh's victory. The same evening, the senseless tragedy befell so many families in Las Vegas. Also heard about your weekend, Arshab. I am not an authority on whether it is right or wrong, but few years back, while renewing my driver's license, I formally chose to donate my organs as well. In death, my lifeless body can help give life to others. It will give me immense satisfaction. बहुत शुक्रिया बहन जी। और मैं समझदा ਹਾਂ ਵੀ ਤੁਸੀਂ ਜੋ ਆਪਣੇ ਗੱਲ ਤਾਂ ਘਰ ਤੋਂ ਸ਼ੁਰੂ ਹੁੰਦੀ ਹੈ। ਔਰ ਮੈਂ ਸਮਝਦਾ ਹਾਂ ਵੀ ਕਿਉਂਕਿ ਜਦੋਂ ਮੈਂ ਕਿਹਾ ਵੀ ਇਹ ਰਿਲੀਜੀਅਸ ਡਿਬੇਟ ਜਾਂ ਕੀ ਹੈ, ਕਿਉਂਕਿ ਬਹੁਤ ਵਾਰ ਬਹੁਤ ਕੁਝ ਸਮੇਂ ਦੇ ਨਾਲ ਬਦਲਦਾ ਹੈ, ਤਬਦੀਲ ਹੁੰਦਾ ਹੈ। ਔਰ ਸਿੱਖੀ ਅਲਟੀਮੇਟਲੀ ਪਰਉਪਕਾਰ ਦਾ ਨਾਂ ਹੈ, ਜੀਵਨ ਦੇ ਵਿੱਚ ਵੀ ਜਾਣ ਤੋਂ ਬਾਅਦ ਵੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਲਿਖਣ ਦੇ ਲਈ। ਵੀਰ ਸੁਖਵਿੰਦਰ ਸਿੰਘ ਰਿਆਤ ਫਤਿਹ ਬੁਲਾ ਕੇ ਕਹਿੰਦੇ ਨੇ ਅੱਜ TV 84 ਦੇ ਪਲੇਟਫਾਰਮ ਤੋਂ ਤੁਹਾਨੂੰ ਤੇ ਸਮੂਹ ਸਿੱਖ ਜਗਤ ਨੂੰ ਸਰਦਾਰ ਜਗਮੀਤ ਸਿੰਘ ਦੇ NDP ਲੀਡਰਸ਼ਿਪ ਚੋਣ ਵਿੱਚ ਫੈਸਲਾਕੁਨ ਜਿੱਤ ਹਾਸਲ ਕਰਨ ਤੇ ਮੁਬਾਰਕਬਾਦ। ਵਾਹਿਗੁਰੂ ਮਿਹਰ ਕਰਨ, ਸਿੱਖ ਨੇਸ਼ਨ ਨੂੰ ਇਹੋ ਜਿਹੀਆਂ ਖੁਸ਼ੀਆਂ ਅਕਸਰ ਮਿਲਦੀਆਂ ਰਹਿਣ। ਅਸੀਂ ਸਭ ਦੇ ਨਾਲ ਇਹ ਖੁਸ਼ੀ ਇੱਕ ਵਾਰ ਫਿਰ ਸਾਂਝੀ ਕਰਦੇ ਹਾਂ, ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ 'ਚ ਭਾਈ ਗੁਰਦਾਸ ਜੀ ਦਾ ਕਬਿਤ ਸਵਈਆ ਨੰਬਰ 192 ਅਸੀਂ ਚੁਣਿਆ ਜੀ। ਗੁਰਸਿੱਖ ਏਕ ਮੇਕ ਰੋਮ ਨਾ ਪੂਜਸ ਕੋਟ, ਹੋਮ ਜਗ ਭੋਗ ਨਈ ਬੇਦ ਪੂਜਾ ਚਾਰ ਹੈ, ਜੋਗ ਧਿਆਨ ਗਿਆਨ ਅਧਿਆਤਮ ਰਿੱਧ ਸਿੱਧ ਨਿਧੋ, ਜਪ ਤਪ ਸੰਜਮਾਦੀ ਅਨਕ ਪ੍ਰਕਾਰ ਹੈ, ਸਿਮਰਤ ਪੁਰਾਨ ਵੇਦ ਸ਼ਾਸਤਰ ਔ ਸੰਗੀਤ, ਸੁਰ ਸਰ ਦੇਵ ਸਬਲ ਮਾਇਆ ਵਿਸਥਾਰ ਹੈ, ਕੋਟਨ ਕੋਟਾਨ ਸਿੱਖ ਸੰਗਤ ਅਸੰਖ ਜਾਕੇ, ਸ਼੍ਰੀ ਗੁਰੂ ਚਰਨ ਨੇਤ ਨੇਤ ਨਮਸਕਾਰ ਹੈ। ਹੁਣ ਬਹੁਤ ਵਾਰ ਅੱਜ ਵੀ ਇੱਕ ਤਬਕਾ ਜਿਹੜਾ ਬ੍ਰਾਹਮਣਵਾਦ ਜਾਂ ਹਿੰਦੂਵਾਦ ਨਾਲ ਸਾਂਝ ਦੀ ਗੱਲ ਜਾਂ ਇਹ ਵੀ ਦੇਖੋ ਜੀ ਉੱਥੋਂ ਆਇਆ, ਇਹ ਵੀ ਉੱਥੋਂ ਆਇਆ। ਮੈਂ ਸਮਝਦਾ ਜੇ ਭਾਈ ਗੁਰਦਾਸ ਜੀ ਜਿਹਦੇ ਇਹਨਾਂ ਕਵਿਤਾ ਨੂੰ ਹੀ ਅਸੀਂ ਧਿਆਨ ਨਾਲ ਦੇਖੀਏ ਤੇ ਭਾਈ ਸਾਹਿਬ ਨੇ, ਔਰ ਇਹ ਨਹੀਂ ਕਿ ਗੱਲ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਵੱਖਰੇਪਨ ਦੀ ਲਾਈਨ ਆਈ, ਮੂਲ ਫਿਲਾਸਫੀ 'ਚ ਹੀ ਭਾਈ ਸਾਹਿਬ ਨੇ ਇਹ ਸਾਰਾ ਕਵਿਤ ਇਸ ਗੱਲ ਦੇ ਉੱਤੇ ਹੈ ਕਿ ਗੁਰਸਿੱਖ ਦਾ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ, ਰੱਬ ਦਾ ਬੰਦਾ ਗੁਰੂ ਦੀ ਮੱਤ ਮੁਤਾਬਕ ਹੈ, ਉਹਦਾ ਇੱਕ ਰੋਮ ਜਿਹੜਾ ਇੱਕ ਹੇਅਰ ਉਹਦੀ ਬਾਡੀ ਦਾ ਉਹਦੇ ਬਰਾਬਰ ਹੈ। ਜਿੰਨੀਆਂ ਹਿੰਦੂਵਾਦ ਦੀਆਂ ਪ੍ਰੈਕਟਿਸਿਸ ਨੇ ਉਹਨਾਂ ਨੇ ਸਾਰੀਆਂ ਗਿਣਾ ਦਿੱਤੀਆਂ। ਉਹਨਾਂ ਨੇ ਕਿਹਾ ਜਿਹੜਾ ਗੁਰੂ ਨਾਲ ਜੁੜਿਆ ਸਿੱਖ ਹੈ, ਰੱਬ ਦੇ ਵਿੱਚ ਯਕੀਨ ਰੱਖਦਾ ਹੈ, ਜੀਵਨ ਜਿਹਦਾ ਗੁਰਮਤ ਮੁਤਾਬਕ ਹੈ, ਉਹਦੇ ਸਰੀਰ ਦੇ ਇੱਕ ਰੋਮ ਦੇ ਨਾਲ ਵੀ ਹੋਮ ਜਗ ਭੋਗ ਨਈ ਬਾਦ ਪੂਜਾ ਚਾਰ ਹੈ। ਤੁਸੀਂ ਹੋਮ ਕਰਵਾ ਲਓ, ਯੱਗ ਕਰਵਾ ਲਓ,
ਬੜੇ ਬੜੇ ਭੰਡਾਰੇ ਕਰਵਾ ਲਓ, ਨਈ ਵੇਦ ਹੁੰਦਾ ਹੈ ਕਿ ਬਈ ਅਲੱਗ-ਅਲੱਗ ਕਿਸਮ ਦੀਆਂ ਪੂਜਾ ਕਰਾ ਲਓ, ਜੋਗੀ ਬਣ ਜਾਓ, ਧਿਆਨੀ ਬਣ ਜਾਓ, ਗਿਆਨੀ ਬਣ ਜਾਓ, ਅਧਿਆਤਮ ਕਰਕੇ ਰਿੱਧੀਆਂ ਸਿੱਧੀਆਂ ਹਾਸਲ ਕਰ ਲਓ, ਜਪ ਕਰੋ, ਤਪ ਕਰੋ, ਪੁੱਠੇ ਲਟਕੋ, ਸੰਜਮ ਰੱਖੋ, ਬ੍ਰਹਮਚਾਰੀ ਬਣ ਜਾਓ, ਸਿਮਰਤੀਆਂ ਪੜੋ, ਪੁਰਾਣ ਪੜੋ, ਵੇਦ ਪੜੋ, ਸ਼ਾਸਤਰ ਪੜੋ, ਸੰਗੀਤ ਦਾ ਹੋ ਜਾਏ, ਗੰਗਾ ਨਹਾਓ, ਸੁਰਸਰ ਗੰਗਾ ਨੂੰ ਕਹਿੰਦੇ ਨੇ, ਦੇਵਤਿਆਂ ਦੀ ਪੂਜਾ ਕਰੋ। ਉਹਨਾਂ ਨੇ ਕਿਹਾ ਵੀ ਇਹ ਸਾਰੇ ਦੇ ਜਿਹੜੀ ਜਿੰਨੀਆਂ ਪ੍ਰੈਕਟਿਸਿਸ ਨੇ, ਗੁਰੂ ਦੇ ਗੁਰਸਿੱਖ ਏਕ ਮੇਕ ਰੋਮ ਨਾ ਪੁੱਜਸ ਕੋਟ, ਕਿ ਇਹ ਸਾਰੀਆਂ ਪ੍ਰੈਕਟਿਸਿਸ ਕਰੋੜਾਂ ਦੀ ਗਿਣਤੀ 'ਚ ਵੀ ਹੋਣ ਤੇ ਗੁਰਸਿੱਖ ਦੇ ਸਰੀਰ ਦੇ ਇੱਕ ਰੋਮ, ਇੱਕ ਵਾਲ ਦਾ ਵੀ ਮੁਕਾਬਲਾ ਨਹੀਂ ਕਰ ਸਕਦੀਆਂ, ਕਿਉਂਕਿ ਕੋਟਨ ਕੋਟਾਨ ਸਿੱਖ ਸੰਗਤ ਅਸੰਖ ਜਾ ਕੇ ਸ਼੍ਰੀ ਗੁਰੂ ਚਰਨ ਨੇਤ ਨੇਤ ਨਮਸਕਾਰ ਹੈ। ਕਿ ਇਹ ਜਿਹੜੇ ਗੁਰੂ ਦੇ ਸਿੱਖ ਇਸ ਰਸਤੇ ਤੇ ਤੁਰੇ ਹੋਏ ਨੇ ਜੀ, ਉਹ ਉਸ ਗੁਰੂ ਦੇ ਸਿੱਖ ਨੇ ਜਿਸ ਗੁਰੂ ਦੇ ਚਰਨਾਂ ਤੇ ਅਸੀਂ ਝੁਕਦੇ ਆਂ, ਬਾਰ-ਬਾਰ ਵੀ ਜੇ ਪ੍ਰਣਾਮ ਕਰੀਏ ਤੇ ਉਹ ਥੋੜੇ, ਕਿਉਂਕਿ ਇਹ ਸਿੱਖੀ ਦੇ ਰਸਤੇ ਨੇ। ਕੋਟਨ ਕੋਟਾਨ ਸਿੱਖ ਸੰਗਤ ਅਸੰਖ ਜਾ ਕੇ, ਚਾਰ ਚਫੇਰੇ ਜਿਹੜੇ ਬੈਠੇ ਹੋਈਆਂ ਸਿੱਖ ਸੰਗਤਾਂ ਨੇ, ਸਿੱਖ ਨੇ, ਉਹਨਾਂ ਨੂੰ ਗੁਰੂ ਨੇ ਮੱਤ ਦੇ ਕੇ ਗੁਰਮਤ ਦੇ ਨਾਲ ਇਹ ਗੱਲ ਸਮਝਾਈ ਹੋਈ ਹੈ ਕਿ ਭਾਈ ਅਲਟੀਮੇਟਲੀ ਰੱਬ ਦੀ ਯਾਦ, ਰੱਬ ਦਾ ਸਿਮਰਨ, ਜੀਵਨ ਰੱਬ ਵੱਲ ਜਿਹੜਾ ਮੂੰਹ ਕਰਕੇ ਬਸਰ ਕਰਨਾ, ਇਸ ਦੇ ਤੁਲ ਕੋਈ ਵੀ ਉਹ ਨਹੀਂ ਹੈ ਜਿਹੜਾ ਹੋਮ ਜਗ ਭੋਗ ਨੈਵੇਦ ਜੋਗ ਗਿਆਨ ਧਿਆਨ ਰਿੱਧ ਸਿੱਧ ਜਪ ਤਪ ਸੰਜਮ, ਇਹਦਾ ਕੋਈ ਮਤਲਬ ਨਹੀਂ ਹੈ। ਸਿਰਫ ਤੇ ਸਿਰਫ ਜੇ ਮੂਲ ਹੈ ਤੇ ਉਹ ਰੱਬ ਦੀ ਯਾਦ ਹੈ। ਹੁਣ ਇਹਨੂੰ ਤੁਸੀਂ ਦੱਸੋ ਵੀ ਇਹ ਬ੍ਰਾਹਮਣਵਾਦ ਦਾ ਬਿਲਕੁਲ ਮੁੱਢੋਂ ਸੁੱਢੋਂ ਨਕਾਰਨਾ ਨਹੀਂ ਤੇ ਹੋਰ ਕੀ ਹੈ। ਉਹਨਾਂ ਦਾ ਸਾਰਾ ਤਾਕਤ ਕਰਮਕਾਂਡ ਦੇ ਉੱਤੇ ਖੜੀ ਹੈ। ਉਹ ਜਗ 'ਚ ਯਕੀਨ ਰੱਖਦੇ ਨੇ, ਹੋਮ ਕਰਦੇ ਨੇ, ਤਪ ਕਰਦੇ ਨੇ, ਹਠ ਯੋਗ 'ਚ ਸਾਰੀ ਗੰਗਾ ਨਹਾਓ, ਗੰਗਾ ਜਮਨਾ ਸਰਸਵਤੀ ਗੋਦਾਵਰੀ, ਔਰ ਇਹ ਨਹੀਂ, ਔਰ ਇਹ ਜਿਹੜਾ ਥਾਟ ਭਾਈ ਗੁਰਦਾਸ ਜੀ ਦਾ, ਇਹ ਗੁਰਬਾਣੀ ਦੇ ਵਿੱਚ ਜਿਹੜੇ ਅੱਡ-ਅੱਡ ਪ੍ਰਿੰਸੀਪਲ ਨੇ। ਹੁਣ ਜੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਗੰਗਾ ਜਮਨਾ ਸਰਸਵਤੀ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ, ਹੁਣ ਇਹ ਤਾਂ ਨਹਾਉਣ ਜਾਂਦੇ ਨੇ ਕਿ ਜੇ ਅਸੀਂ ਪਾਪ ਆਪਣੇ ਦਰਿਆਵਾਂ 'ਚ ਛੱਡ ਆਏ, ਤੇ ਗੁਰੂ ਸਾਹਿਬ ਕਹਿੰਦੇ ਨੇ ਆ ਜਿਹੜੀਆਂ ਸਾਰੀਆਂ ਨਦੀਆਂ ਉਹਨਾਂ ਗਣਾਈਆਂ ਗੰਗਾ ਜਮਨਾ ਸਰਸਵਤੀ ਗੋਦਾਵਰੀ, ਇਹ ਲੱਭਦੀਆਂ ਫਿਰਦੀਆਂ ਕਿਸੇ ਭਲੇ ਸਾਧੂ ਪੁਰਖ ਨੂੰ ਕਿ ਭਾਈ ਸਾਡੇ ਅੰਦਰ ਕਿਲਬਿਲ ਭਰੇ ਹੋਏ ਨੇ, ਪਾਪ ਭਰੇ ਹੋਏ ਨੇ, ਹਮਰੀ ਧੂੜ ਜਿਹੜੀ ਸਾਡੀ ਧੂੜ ਹੈ, ਸਾਡੀ ਜਿਹੜੀ ਗੰਦਗੀ ਹੈ, ਉਹ ਸਾਧੂ ਕੀ ਧੂੜ ਗਵਾਈ। ਜੇ ਅਸੀਂ ਸਾਧੂ ਜਾਂ ਭਲੇ ਲੋਕ ਦਾ ਸਾਨੂੰ ਦੀਦਾਰ ਹੋਏ ਤਾਂ ਸਾਡੇ ਪਾਪ ਜਿਹੜੇ ਲੋਕ ਛੱਡ ਗਏ ਨੇ ਉਹ ਧੋਤੇ ਜਾਣਗੇ। ਸੋ ਜ਼ਾਹਰ ਸੀ ਕਿ ਇਹ ਮੈਸੇਜ ਇਹੀ ਹੈ ਜਿਹੜਾ ਭਾਈ ਗੁਰਦਾਸ ਜੀ ਨੇ ਕਿਹਾ ਕਿ ਸਾਰੇ ਦਰਿਆ, ਸਾਰੇ ਹੋਮ ਜਗ ਇਕੱਠੇ ਕਰਕੇ ਵੀ ਇੱਕ ਜਿਹੜਾ ਰੱਬ ਨਾਲ ਜੁੜਿਆ ਮਨੁੱਖ ਹੈ ਉਹਦੇ ਇੱਕ ਰੋਮ ਦਾ ਮੁਕਾਬਲਾ ਨਹੀਂ ਕਰ ਸਕਦੇ। ਤੇ ਸਾਡੇ ਜੇ ਜਾ ਕੇ ਅਸੀਂ ਬ੍ਰਾਹਮਣਵਾਦੀਆਂ ਦੇ ਧੱਕੇ ਖਾਈਏ, ਜੰਤਰੀ ਮੰਤਰੀ ਤੰਤਰੀ ਜਾ ਕੇ ਉਹਨਾਂ ਦੇ ਜਿਹੜਾ ਉਹਨਾਂ ਦੇ ਨੂੰ ਆਪਣਾ ਆਪ ਲੁਟਾਈਏ ਤਾਂ ਫਿਰ ਲੱਖ ਲਾਹਨਤ ਹੈ, ਹੋਰ ਤਾਂ ਕੀ ਕਹਿ ਸਕਦੇ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆਪਣੇ ਦਰਸ਼ਕਾਂ ਕੋਲ ਇਜਾਜ਼ਤ ਵੀ, ਔਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੀ ਰਹੋ TV84। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।